ਦੀਆਂ ਖੇਡਾਂ ਦੇ ਬਿਲਕੁਲ ਅੰਤਮ ਪੜਾਅ 'ਤੇ ਪਹੁੰਚ ਚੁੱਕੇ ਹਾਂ। ਹਜੇ ਵੀ ਵੈਸੇ ਸੌਕਰ ਦੇ ਮੈਚ ਚੱਲ ਰਹੇ ਆ ਤੇ ਖੂਬਸੂਰਤ ਮੈਚ ਵੱਖ-ਵੱਖ ਗਰਾਊਂਡਾਂ ਦੇ ਵਿੱਚ ਹੋ ਰਹੇ ਨੇ। ਪਰਿਵਾਰ ਡਟੇ ਹੋਏ ਨੇ, ਤੁਸੀਂ ਸ਼ੋਰ ਸੁਣ ਸਕਦੇ ਹੋ ਬੱਚਿਆਂ ਦਾ ਕਿਸ ਤਰ੍ਹਾਂ ਉਹ ਹੁੰਮ-ਹਮਾ ਕੇ ਖੇਡਾਂ ਦਾ ਆਨੰਦ ਮਾਣ ਰਹੇ ਤੇ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਾਂ ਬਾਤਾਂ ਵਿਚਾਰ ਅਤੇ ਸੁਝਾਅ ਵੀ ਤੁਹਾਡੇ ਨਾਲ ਸਾਂਝੇ ਕਰਦੇ ਚੱਲੀਏ। ਬਿਕਰਮ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ, ਸਵੇਰ ਤੋਂ ਡਟੇ ਹੋਏ ਨੇ, ਕੰਮਾਂ 'ਚ ਨਹੀਂ ਡਟੇ ਹੋਏ, ਦੇਖਣ 'ਚ ਡਟੇ ਹੋਏ ਆ। ਗੱਲ ਕਰਦੇ ਹਾਂ ਕਿ ਅੱਜ ਉਹਨਾਂ ਦਾ ਇਹ ਕਿਸ ਤਰ੍ਹਾਂ ਤਜਰਬਾ ਰਿਹਾ, ਕੀ ਸੋਚਦੇ ਨੇ ਪਹਿਲੇ ਦਿਨ ਨੂੰ। ਸਤਿ ਸ਼੍ਰੀ ਅਕਾਲ ਜੀ। ਵਧੀਆ ਸੀਗਾ ਤਜਰਬਾ। ਅਸੀਂ ਆਏ ਆ ਜੀ ਸਾਊਥ ਈਸਟ ਦੇ ਪਾਸਿਓਂ ਤੇ ਇਹ ਹੈਗਾ ਜੀ 100 ਕਿਲੋਮੀਟਰ ਅਵੇ ਫਰਮ ਹੀਅਰ। ਅੱਛਾ ਜੀ, ਅੰਗਰੇਜ਼ੀ ਬੋਲਦਾ ਪੰਜਾਬੀ ਕਰਿਓ ਜੀ ਮਰਜੀ। ਹਾਂਜੀ ਹਾਂਜੀ, 100 ਕਿਲੋਮੀਟਰ ਦੂਰ ਆ ਜੀ ਅਸੀਂ ਇੱਥੋਂ। ਹਾਂਜੀ ਹਾਂਜੀ ਹਾਂਜੀ। ਤੇ ਅਸੀਂ ਗ੍ਰਿਫਥ ਵੀ ਗਏ ਸੀਗੇ। ਇਹ ਮੈਂ ਦੱਸਣਾ ਇਹ ਚਾਹੁੰਦਾ ਜੀ, ਅਸੀਂ ਮਤਲਬ ਇੱਦਾਂ ਦੀਆਂ ਜਿਹੜੀਆਂ ਗੇਮਾਂ ਨੇ, ਸੱਭਿਆਚਾਰਕ ਗੇਮਾਂ ਕਹਿ ਲਓ ਜਾਂ ਸੌਕਰ ਫੁੱਟਬਾਲ ਹੋ ਰਿਹਾ, ਜਾਂ ਅਸੀਂ ਜਾਈਦਾ ਜ਼ਰੂਰ ਜਾਈਦਾ, ਪਰ ਬਦਕਿਸਮਤੀ ਸਾਡੇ ਨਿਆਣੇ ਨਹੀਂ ਆਏ ਅੱਜ, ਤੇ ਕੱਲ੍ਹ ਨੂੰ ਅਸੀਂ ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂਗੇ। ਤੇ ਵਧੀਆ ਲੱਗ ਰਿਹਾ ਜੀ, ਨਿਆਣੇ ਖੇਡ ਰਹੇ ਆ। ਤੇ ਪਹਿਲਾਂ ਵੱਡੇ ਦਾ ਮੈਚ ਸੀਗਾ, ਜਿਹੜੇ ਓਵਰ 40 ਸੀਗੇ ਸ਼ਾਇਦ, ਅਸੀਂ ਉਹ ਵੀ ਮੈਚ ਦੇਖਿਆ ਤੇ ਵਧੀਆ ਆ, ਬਹੁਤ ਵਧੀਆ ਲੱਗ ਰਿਹਾ ਸਾਨੂੰ। ਠੰਡ ਦੇ ਵਿੱਚ ਲੱਗੇ ਹੋਏ ਨਿਆਣੇ ਜੀ। ਸਲਾਮ ਇਹਨਾਂ ਦੇ ਜਜ਼ਬੇ ਨੂੰ ਜੀ। ਬਿਲਕੁਲ ਜੀ, ਸਲਾਮ ਬਣਦਾ, ਸ਼ਾਬਾਸ਼ ਬਣਦੀ ਹੈ ਪ੍ਰਬੰਧਕਾਂ ਨੂੰ। ਤੇ ਅੱਜ ਕੁਦਰਤ ਥੋੜੀ ਜਿਹੀ ਨਾਰਾਜ਼ ਰਹੀ ਆ, ਵਿੱਚ ਮੀਂਹ ਮੂੰਹ ਦੇ ਛਿੱਟੇ ਛੁੱਟੇ ਪੈਂਦੇ ਰਹੇ, ਪਰ ਹੁਣ ਮੈਨੂੰ ਲੱਗਦਾ ਕਿ 15 ਕੁ ਮਿੰਟ ਵਧੀਆ ਲੱਗੇ ਹੋਏ ਆ। ਤੇ ਕੀ ਆਸ ਕਰਦੇ ਆ ਕਿ ਕੱਲ੍ਹ ਨੂੰ ਇਹ ਤੋਂ ਜ਼ਿਆਦਾ ਇਕੱਠ ਹੋਣ ਦੀ ਆਸ ਆ। ਹਾਂਜੀ ਹਾਂਜੀ, ਮੈਨੂੰ ਲੱਗਦਾ ਕੱਲ੍ਹ ਨੂੰ ਵੈਦਰ ਵਧੀਆ ਥੋੜ੍ਹਾ ਇਹਦੇ ਨਾਲੋਂ ਜੀ, ਤੇ ਥੋੜ੍ਹਾ ਧੁੱਪ ਰਹੂਗੀ ਕੱਲ੍ਹ ਨੂੰ। ਤੇ ਵੈਸੇ ਵੀ ਸੰਡੇ ਆ, ਤਕਰੀਬਨ ਸਾਰਿਆਂ ਦੀ ਛੁੱਟੀ ਹੁੰਦੀ ਹੈ, ਤੇ ਵਧੀਆ ਮੈਨੂੰ ਲੱਗਦਾ ਇਕੱਠ ਹੋਣ ਦੀ ਉਮੀਦ ਹੈ ਜੀ। ਹਾਂਜੀ, ਤੇ ਮੇਰੇ ਵੱਲੋਂ ਇੱਕ ਸੁਝਾਅ ਆ ਮੈਲਬੌਰਨ ਵਾਲਿਆਂ ਨੂੰ ਕਿ ਤੁਸੀਂ ਇੱਦਾਂ ਕਰੋ, ਹੁਣ ਕਿੰਨੇ ਸਾਲ ਹੋ ਗਏ ਆ ਵੀ ਇਹਦਾ ਮੌਸਮ ਸ਼ਹਿਰ ਦਾ ਚੇਂਜ ਕਰਾਓ, ਨਵਾਂ ਪਵਾਓ। ਹਾਂਜੀ ਹਾਂਜੀ, ਕਰਦੇ ਹਾਂ ਜੀ, ਕਰਦੇ, ਇਹਦਾ ਵੀ ਪ੍ਰਬੰਧ ਕਰਦੇ ਜੀ। ਧੰਨਵਾਦ ਜੀ। ਅਮਨਦੀਪ ਕੌਰ ਜੀ ਜੁੜੇ ਨੇ, ਤੇ ਨਾਲ ਉਹਨਾਂ ਦੇ ਹੋਰ ਵੀ ਕਹਿ ਲਓ ਕਿ ਸਹੇਲੀਆਂ ਜੁੜੀਆਂ ਨੇ ਜਾਂ ਪਰਿਵਾਰ ਦੇ ਮੈਂਬਰ ਜੁੜੇ ਨੇ। ਬੱਚੇ ਉਹਨਾਂ ਦੇ ਇਸ ਵਕਤ ਮੈਚ ਖੇਡ ਰਹੇ ਨੇ ਤੇ ਉਹ ਬਾਹਰ ਮੈਚ ਦਾ ਆਨੰਦ ਵੀ ਮਾਣ ਰਹੇ ਨੇ ਤੇ ਹੱਲਾਸ਼ੇਰੀ ਵੀ ਦੇ ਰਹੇ ਨੇ। ਗੱਲ ਕਰਦੇ ਹਾਂ ਕਿ ਉਹਨਾਂ ਨੂੰ ਅੱਜ ਪਹਿਲਾ ਦਿਨ ਕਿਸ ਤਰ੍ਹਾਂ ਦਾ ਲੱਗਾ। ਹਾਂਜੀ, ਦਿਨ ਤਾਂ ਵਧੀਆ ਲੱਗਿਆ ਜੀ। ਸਵੇਰ ਤੋਂ ਹੀ ਠੰਡ ਬਹੁਤ ਸੀ, ਪਰ ਬੱਚੇ ਠੰਡ ਦੇ ਵਿੱਚ ਹੀ ਇੱਦਾਂ ਬਾਰਿਸ਼ ਦੇ ਵਿੱਚ ਹੀ ਖੇਡਦੇ ਰਹੇ ਤੇ ਅਸੀਂ ਵੀ ਮਤਲਬ ਜਦੋਂ ਮੈਚ ਸਟਾਰਟ ਹੋ ਜਾਂਦਾ ਫਿਰ ਤਾਂ ਠੰਡ ਵੀ ਨਹੀਂ ਲੱਗਦੀ ਗੀ, ਤੇ ਬਹੁਤ ਇੰਜੋਏ ਕੀਤਾ, ਬੱਚੇ ਵੀ ਇੰਜੋਏ ਕਰ ਰਹੇ ਜੀ। ਕੀ ਸੋਚਦੇ ਹੋ ਕਿ ਕੱਲ੍ਹ ਦਾ ਦਿਨ ਕਿਸ ਤਰ੍ਹਾਂ ਦਾ ਰਹੇਗਾ? ਲੱਗਦਾ ਕੱਲ੍ਹ ਫਾਈਨਲ ਮੁਕਾਬਲੇ, ਸੈਮੀਫਾਈਨਲ ਮੁਕਾਬਲੇ ਹੋਣਗੇ ਤਾਂ ਤਕਰੀਬਨ ਰਸ਼ ਸ਼ਾਇਦ ਅੱਜ ਨਾਲੋਂ ਦੁੱਗਣਾ ਤਾਂ ਹੋ ਜਾਏਗਾ। ਹਾਂਜੀ, ਅੱਜ ਹੀ ਦੇਖੋ ਤੁਸੀਂ, ਇੰਨੀ ਠੰਡ ਹੈ ਤੇ ਫਿਰ ਵੀ ਕਿੰਨੇ ਛੋਟੇ ਬੱਚੇ ਬਜ਼ੁਰਗ ਸਾਰੇ ਆਏ ਹੋਏ ਆ, ਤੇ ਕੱਲ੍ਹ ਤਾਂ ਫਿਰ ਜ਼ਰੂਰ ਹੀ ਆਉਣਗੇ। ਹਾਂਜੀ, ਵੈਸੇ ਤਾਂ ਇਹ ਜਿਹੜੀਆਂ ਖੇਡਾਂ ਨੇ, ਇਹ ਸੌਕਰ ਦਾ ਟੂਰਨਾਮੈਂਟ ਇਹ ਦੂਸਰੇ ਸਾਲ ਦੇ ਵਿੱਚ ਗਿਆ ਸੀ, ਪਹਿਲੇ ਸਾਲ ਦੇ ਵਿੱਚ ਵੀ ਕਵਰ ਕੀਤਾ, ਉਦੋਂ ਵੀ ਬਹੁਤ ਵਧੀਆ ਇਹਨਾਂ ਨੂੰ ਸਮਰਥਨ ਮਿਲਿਆ। ਕੀ ਸੋਚਦੇ ਹੋ ਕਿ ਸੌਕਰ ਦੇ ਨਾਲ ਜਿੱਦਾਂ ਤੁਸੀਂ ਮਾਤਾਵਾਂ ਨੇ ਜਾਂ ਤੁਹਾਡੀਆਂ ਆਪਸ ਵਿੱਚ ਸਹੇਲੀਆਂ ਨੇ ਜਾਂ ਬਜ਼ੁਰਗ ਆ ਰਹੇ ਨੇ, ਕਾਫੀ ਬਜ਼ੁਰਗ ਹੁੰਦੇ ਨੇ ਪਰਿਵਾਰਾਂ ਦੇ ਵਿੱਚ, ਜੇ ਉਹਨਾਂ ਦੇ ਲਈ ਵੀ ਕੁਝ ਵੱਖਰੀਆਂ ਵਿੱਚ ਛੋਟੀਆਂ ਮੋਟੀਆਂ ਵੰਨਗੀਆਂ ਹੋਣ ਕਿ ਤੁਸੀਂ ਵੀ ਮੈਚ ਵੀ ਦੇਖਦੇ ਰਹੋ, ਥੋੜ੍ਹਾ ਬਿਜ਼ੀ ਜਿਹਾ ਵੀ ਹੋ ਜਾਓ, ਤਾਂ ਉਹਦੇ ਬਾਰੇ ਕੁਝ ਸੁਝਾਅ ਦੇਣਾ ਚਾਹੋ? ਵੈਸੇ ਤਾਂ ਜਿੱਦਾਂ ਦਾ ਹੈਗਾ ਇਹ ਵਧੀਆ ਹੀ ਆ, ਇੱਕ ਹਿਸਾਬ ਦਾ ਫੈਮਿਲੀ ਇਵੈਂਟ ਹੀ ਹੋ ਜਾਂਦਾ ਏ, ਤੇ ਕੁਝ ਖਾਣ ਪੀਣ ਨੂੰ ਹੁੰਦਾ, ਅੰਕਲ ਆਂਟੀਆਂ ਸਾਰੇ ਇੰਜੋਏ ਕਰਦੇ ਆ। ਥੋੜਾ ਜਿਹਾ ਹੋ ਜੇ ਤਾਂ ਠੀਕ ਹੈ, ਪਰ ਹੁਣ ਇੱਦਾਂ ਵੀ ਠੀਕ ਹੈ ਕਿਉਂਕਿ ਇੰਜੋਇਮੈਂਟ ਸਾਡਾ ਹੋ ਹੀ ਜਾਂਦਾ। ਹਾਂਜੀ ਜੀ, ਇਹਨਾਂ ਨੇ ਕਿਹਾ ਵੀ ਥੋੜਾ ਜਿਹਾ ਇਦਾਂ ਦਾ ਕੁਝ ਮਸਾਲਾ ਜਿਹਾ ਬਣ ਜਾਵੇ ਤਾਂ ਉਹ ਜ਼ਿਆਦਾ ਵਧੀਆ ਲੱਗੂ। ਕੀ ਮਤਲਬ ਕਿ ਤੁਸੀਂ ਚਾਹੁੰਦੇ ਕੋਈ ਮਿਊਜ਼ੀਕਲ ਚੇਅਰ ਹੋ ਜਾਵੇ ਜਾਂ ਕੁਛ ਇਸ ਤਰ੍ਹਾਂ ਦਾ? ਹਾਂਜੀ, ਇਹੀ ਕਹਿ ਸਕਦੇ ਹਾਂ ਕਿ ਤੁਸੀਂ ਮਤਲਬ ਜਿੱਦਾਂ ਬਜ਼ੁਰਗ ਵੀ ਆਏ ਹੋਏ ਨੇ, ਇੰਡੀਆ ਤੋਂ ਆਏ ਹੁੰਦੇ ਨੇ ਪੇਰੈਂਟਸ ਵੀ, ਕਿ ਉਹਨਾਂ ਲਈ ਵੀ ਕੋਈ ਐਕਟੀਵਿਟੀਜ਼ ਹੋ ਜਾਣ ਤੇ ਉਹ ਵੀ ਇੰਜੋਏ ਕਰਨ। ਫਿਰ ਹਾਂ, ਮਿਊਜ਼ੀਕਲ ਚੇਅਰ ਵੀ ਤੁਸੀਂ ਕਹਿ ਸਕਦੇ ਹੋ ਕਿ ਉਹ ਰੱਖ ਲਓ, ਜਾਂ ਉਹਨਾਂ ਦਾ ਨਾਲ ਰਿਲੇਟਡ ਜਿਹੜੀਆਂ ਉਹਨਾਂ ਦੇ ਅਕੋਰਡਿੰਗ, ਏਜ ਦੇ ਅਕੋਰਡਿੰਗ ਗੇਮਸ ਹੋਣ, ਅਸੀਂ ਉਹ ਐਡ ਕਰ ਸਕਦੇ ਹਾਂ। ਜੀ ਬਿਲਕੁਲ ਜੀ, ਫਿਰ ਇਸ ਵੀਡੀਓ ਦੇ ਨਾਲ ਤੁਹਾਡਾ ਸੁਨੇਹਾ ਅਸੀਂ ਪਹੁੰਚਦਾ ਕਰ ਦਾਂਗੇ। ਹੋ ਸਕਦਾ ਇਹ ਤੇ ਉੱਪਰ ਕੋਈ ਨਾ ਕੋਈ ਅਮਲ ਕੱਲ੍ਹ ਦੇ ਦਿਨ 'ਚ ਹੋ ਜਾਵੇ। ਧੰਨਵਾਦ ਤੁਹਾਡਾ। ਬਾਕੀ ਸੇਵਾ ਵੀ ਕੀਤੀ ਹੈ ਬਹੁਤ ਜ਼ਿਆਦਾ, ਮਹਾਰਾਜ ਦੀ ਮਿਹਰ ਨਾਲ ਜੀ। ਲੰਗਰ ਦੀ ਵੀ ਸੇਵਾ ਹੋਈ ਆ, ਸਾਰਾ ਕੁਝ ਬਹੁਤ ਵਧੀਆ। ਅਸੀਂ ਸਾਰੇ ਪੰਜਾਬ ਬਣਿਆ ਜੀ ਅੱਜ, ਬੜੀ ਬਾਬੇ ਦੀ ਮਿਹਰ ਆ। ਸਭ ਲੋਕ ਇਕੱਠੇ ਹੋਏ ਆ, 8 ਜ਼ਿਲ੍ਹਿਆਂ ਦੇ, ਸਾਰਿਆਂ ਦਾ ਬੜਾ ਪਿਆਰ ਹੈ ਜੀ ਆਪਸ ਵਿੱਚ। ਜਿਹੜੀ ਚੜ੍ਹਦੀ ਕਲਾ ਜੀ, ਬਾਬੇ ਨਾਨਕ ਦਾ ਲੰਗਰ ਵੀ ਚੱਲਦਾ ਰਿਹਾ ਜੀ, ਉਹ ਬਾਬੇ ਨਾਨਕ ਨੇ ਚਲਾਇਆ ਉਹ ਲੰਗਰ ਦੀਆਂ ਮਿਹਰਾਂ। ਅੱਜ ਵੀ ਲੰਗਰ ਸਾਰਾ ਦਿਨ ਚੱਲਿਆ, ਬਹੁਤ ਕੁਝ ਬਾਬੇ ਦੀ ਬੜੀ ਮਿਹਰ ਰਹੀ ਹੈ ਜੀ। ਮਹਾਰਾਜ ਬੱਚਿਆਂ ਦੀਆਂ ਵੱਡੀਆਂ ਉਮਰਾਂ ਕਰੇ ਤੇ ਤਾਂ ਚੰਨਣ ਵਾਲਿਆਂ ਦੀ ਵੀ ਚੜ੍ਹਦੀ ਕਲਾ ਕਰੇ ਮਹਾਰਾਜ ਸੱਚੇ ਬਾਦਸ਼ਾਹ, ਉਹਦੀ ਮਿਹਰ ਚਾਹੀਦੀ ਹੈ ਜੀ। ਜੀ ਬਿਲਕੁਲ ਜੀ, ਇਹ ਸਨ ਪਨੂੰ ਜੀ, ਬਹੁਤ ਮਿਹਰਬਾਨੀ। ਕਹਿੰਦੇ ਵੀ
ਮੌਸਮ ਥੋੜਾ ਜਿਹਾ ਜ਼ਰੂਰ ਬੇਈਮਾਨ ਰਿਹਾ, ਲੇਕਿਨ ਚੜ੍ਹਦੀ ਕਲਾ 'ਚ ਰਹੇ ਨੇ, ਲੰਗਰਾਂ ਦੀ ਸੇਵਾ ਚੱਲੀਆਂ ਨੇ ਤੇ ਨਾਲ ਦੀ ਨਾਲ ਪਰਿਵਾਰ ਹੁਮ ਕੇ ਡਟੇ ਹੋਏ ਨੇ ਤੇ ਹਜੇ ਵੀ ਮੈਚ ਚੱਲ ਰਹੇ ਨੇ। ਤਕਰੀਬਨ ਸਾਡੇ ਕੋਲ 4-5 ਵਜੇ ਦਾ ਟਾਈਮ ਹੋ ਚੁੱਕਾ ਆ, ਸੋ 2-3 ਮੈਚ ਹੋਰ ਚੱਲਣਗੇ। ਸੋ ਕੱਲ ਵੀ ਕਹਿੰਦੇ ਆਪਣੇ ਪਰਿਵਾਰਾਂ ਦੇ ਨਾਲ ਆਉਣਾ ਹੈ। ਸ਼ੁਕਰੀਆ ਜੀ ਸਾਡੇ ਨਾਲ ਜੁੜੇ ਨੇ। ਮੇਰੇ ਖਿਆਲ ਉਹ ਸ਼ਾਇਦ ਸੌਕਰ ਦੇ ਵਿੱਚ ਖੇਡਦੇ ਵੀ ਹੋਣਗੇ। ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਅੱਜ ਦਾ ਦਿਨ ਰਿਹਾ ਤੇ ਉਹਨਾਂ ਨੂੰ ਇੱਕ ਕਹਿ ਲਓ ਕਿ ਬੱਚਿਆਂ ਦੇ ਤੌਰ ਤੇ ਇਹ ਸਾਰਾ ਪਸੰਦ ਆ ਰਿਹਾ ਜਾਂ ਨਹੀਂ ਆ ਰਿਹਾ। ਆਪਾਂ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਭਵਰੀਤ ਜੀ ਸ਼ੁਕਰੀਆ, ਤੁਸੀਂ ਸਾਡੇ ਲਈ ਸਮਾਂ ਕੱਢਿਆ। ਕਿਸ ਤਰ੍ਹਾਂ ਦਾ ਲੱਗਿਆ ਅੱਜ ਦਾ ਦਿਨ? ਅੱਜ ਦਾ ਦਿਨ ਬਹੁਤ ਵਧੀਆ ਸੀਗਾ, ਮਾਹੌਲ ਵੀ ਬਹੁਤ ਵਧੀਆ ਸੀਗਾ। ਬਸ ਡਿਲੇ ਜਿਹੜਾ ਲਾਈਕ ਹੋਇਆ ਆ ਗੇਮਾਂ ਨੂੰ ਲਾਈਕ ਰੇਨ ਦੇ ਕਰਕੇ ਐਂਡ ਸਟਫ, ਉਹ ਥੋੜ੍ਹਾ ਜਿਹਾ ਲਾਈਕ ਰੇਨ ਤੰਗ ਕਰ ਰਹੀ ਸੀਗਾ। ਅੱਜ ਬਹੁਤ ਠੰਡ ਸੀਗੀ ਤੇ ਉਹ ਇਟ ਵਾਸ ਕੁਆਇਟ ਅਨੋਇੰਗ, ਠੰਡ ਸੀਗੀ ਜੀ। ਅਸੀਂ ਅਸਲ 'ਚ ਮੈਲਬੌਰਨ ਤੋਂ ਸਫ਼ਰ ਕਰਕੇ ਆਏ, ਮੈਨੂੰ ਜ਼ਿਆਦਾ ਠੰਡ ਲੱਗਦੀ ਆ ਹਜੇ ਵੀ। ਕਹਿੰਦੇ ਉਹ ਸ਼ਿਵਰਿੰਗ ਜੀ ਚੱਲਦੀ ਪਈ ਆ। ਖੈਰ ਜਿਹੜਾ ਰੇਨ ਦਾ ਤੁਸੀਂ ਦੱਸਿਆ ਕਿ ਉਹ ਤਾਂ ਚਲੋ ਕੁਦਰਤੀ ਹੁੰਦਾ ਆ, ਨੈਚੁਰਲ ਵੇ ਦੇ ਵਿੱਚ ਸਾਰਾ ਕੁਝ ਹੈ, ਲੇਕਿਨ ਫਿਰ ਵੀ ਮੈਂ ਦੇਖ ਰਿਹਾ ਕਿ ਪ੍ਰਬੰਧਕਾਂ ਨੂੰ ਸ਼ਾਬਾਸ਼ ਆ ਕਿ ਮੈਚ ਰੁਕਣ ਦੇ ਬਾਵਜੂਦ ਵੀ ਪੂਰੇ ਮੈਚ ਉਹਨਾਂ ਨੇ ਕਰਵਾਏ ਆ। ਸੋ ਤੁਸੀਂ ਕਿਹੜੀ ਟੀਮ ਵੱਲੋਂ ਖੇਡਦੇ ਆ ਤੇ ਉਹਨਾਂ ਦੀ ਕਿਸ ਤਰ੍ਹਾਂ ਦੀ ਦੀ ਪਰਫਾਰਮੈਂਸ ਰਹੀ ਆ, ਜਾਂ ਤੁਸੀਂ ਕੱਲ੍ਹ ਨੂੰ ਸੈਮੀਫਾਈਨਲ ਜਾਂ ਫਾਈਨਲ ਖੇਡਣੇ ਹੋਣਗੇ? ਜੀ। ਮੇਰੀ ਕੱਲ੍ਹ ਨੂੰ ਇੱਕ ਗੇਮ ਉਹ ਇਸ ਸ਼ੋ ਗੇਮ ਆ ਤੇ ਇੱਕ ਹੋਰ ਟੀਮ ਦੇ ਨਾਲ, ਆਈ ਥਿੰਕ ਆਜ਼ਾਦ ਵਾਲੀ ਟੀਮ ਦੇ ਨਾਲ, ਆਜ਼ਾਦ ਦੀ ਅੰਡਰ 16 ਟੀਮ ਜਾਂ ਉਹ ਹੋਗੀ। ਉਹ ਕੱਲ੍ਹ ਨੂੰ ਹੈਗਾ ਆ, ਕੱਲ੍ਹ ਨੂੰ ਹੋਗਾ, ਟਾਈਮ ਮੈਨੂੰ ਯਾਦ ਨਹੀਂ ਹੈਗਾ। ਤੇ ਯਾ ਹੋਰ ਕੀ ਕਹਿਣਾ ਸੀ? ਸੋ ਤੁਸੀਂ ਅੰਡਰ 15 ਦੀ ਗਰਲਸ ਦੀ ਟੀਮ ਦੇ ਵਿੱਚ ਖੇਡਦੇ ਹੋ? ਹਾਂਜੀ ਹਾਂਜੀ, ਅੰਡਰ 15 ਦੀ ਗਰਲਸ ਦੀ ਟੀਮ ਦੇ। ਅੱਜ ਕਿੰਨੇ ਮੈਚ ਖੇਡੇ ਤੁਸੀਂ? ਅੱਜ ਕੱਲ੍ਹ ਨੂੰ ਬਸ ਇੱਕ ਹੀ ਗੇਮ ਆ, ਸ਼ੋ ਗੇਮ ਆ ਬਸ। ਅੱਛਾ, ਤੁਹਾਡੀ ਸ਼ੋ ਗੇਮ ਹੈ, ਸੋ ਉਹਦੇ ਵਿੱਚ ਹੀ ਤੁਹਾਡਾ ਫਸਟ ਸੈਕਿੰਡ ਆ ਜਾਣਾ। ਹਾਂਜੀ, ਉਹਦੇ ਵਿੱਚ ਹੀ ਆ ਜਾਣਾ ਆ। ਫਿਰ ਤਾਂ ਬੱਲੇ ਬੱਲੇ ਹੋਈ ਪਈ ਹੈ, ਚਾਹੇ ਹਾਰੋ ਚਾਹੇ ਜਿੱਤੋ, ਪਹਿਲੇ 2 ਨੰਬਰ ਤਾਂ ਆਪਣੇ ਹੀ ਆ। ਹਾਂਜੀ, ਦੋਨੇ ਹੀ ਆਪਣੇ ਨੇ ਜੀ। ਧੰਨਵਾਦ ਕਰਦੇ ਤੁਹਾਡੇ ਸਮੇਂ ਦਾ। ਕੱਲ ਜ਼ਰੂਰ ਮਿਲਿਓ। ਉਹਨਾਂ ਦੇ ਯਕੀਨਨ ਬੱਚੇ ਅੱਜ ਸਵੇਰ ਦੇ ਸੌਕਰ ਖੇਡਦੇ ਹੋਣਗੇ। ਪੁੱਛਦੇ ਹਾਂ ਕਿ ਉਹਨਾਂ ਨੂੰ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਰਿਹਾ। ਮਨਜੀਤ ਜੀ, ਤੁਸੀਂ ਇਸੇ ਸ਼ਹਿਰ ਤੋਂ? ਹਾਂਜੀ, ਅਸੀਂ ਮੈਲਬਨ 'ਚ ਹੀ ਰਹਿੰਦੇ ਹਾਂ ਤੇ ਅਸੀਂ ਸਵੇਰ ਤੋਂ ਆਏ ਹੋਏ ਹਾਂ। ਮੇਰਾ ਬੇਟਾ ਖੇਡ ਰਿਹਾ ਹੈ ਸੌਕਰ ਜੀ। ਹਾਂਜੀ, ਕਾਫੀ ਵਧੀਆ ਮਾਹੌਲ ਹੈ ਤੇ ਬੱਚੇ ਇੰਜੋਏ ਕਰ ਰਹੇ ਨੇ ਜੀ। ਯਕੀਨਨ ਥੋੜਾ ਮੌਸਮ ਬੇਈਮਾਨ ਜਿਹਾ ਰਿਹਾ, ਵਿੱਚ ਕਦੀ ਧੁੱਪ ਆ ਤੇ ਕਦੀ ਮੀਂਹ ਆ, ਫਿਰ ਵੀ ਮੁਕਾਬਲੇ ਸੋਹਣੇ ਚੱਲੇ ਨੇ। ਕਿਸ ਤਰ੍ਹਾਂ ਦੀ ਪਰਫਾਰਮੈਂਸ ਸੀ ਤੁਹਾਡੇ ਬੱਚਿਆਂ ਦੀ? ਬੱਚਿਆਂ ਦੀ ਪਰਫਾਰਮੈਂਸ ਵਧੀਆ ਸੀਗੀ, ਸਾਰਿਆਂ ਨੇ ਇੰਜੋਏ ਕੀਤਾ ਤੇ ਬੱਚੇ ਖੇਡ ਰਹੇ ਨੇ ਤੇ ਆਲ ਗੁੱਡ। ਅਗਰ ਮੈਂ ਤੁਹਾਨੂੰ ਇਹ ਪੁੱਛਾਂ ਕਿ ਸਿਰਫ ਜਦੋਂ ਤੁਸੀਂ ਆਪਣੇ ਬੱਚਿਆਂ ਲਈ, ਪਹਿਲੀ ਗੱਲ ਤਾਂ ਸ਼ਾਬਾਸ਼ ਬਣਦੀ ਹੈ ਮਾਂ-ਬਾਪ ਦੇ ਲਈ, ਪੇਰੈਂਟਸ ਲਈ, ਕਿ ਉਹ ਸਮਾਂ ਕੱਢਦੇ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ, ਕਿਉਂਕਿ ਇੱਥੇ ਤਾਂ ਬੱਚਿਆਂ ਦੇ ਨਾਲ ਹੀ ਆਉਣਾ ਪੈਂਦਾ ਗਰਾਊਂਡਾਂ ਦੇ ਵਿੱਚ, ਉਹਨਾਂ ਨੂੰ ਛੱਡਣਾ ਚੱਕਣਾ ਬੜਾ ਮੁਸ਼ਕਲ ਵੀ ਹੋ ਜਾਂਦਾ। ਲੇਕਿਨ ਸ਼ਾਬਾਸ਼ ਹੈ ਤੁਹਾਡੇ ਕਿ ਤੁਸੀਂ ਇਸ ਤਰ੍ਹਾਂ ਦਾ ਉਦਮ ਕਰਦੇ ਹੋ। ਕੀ ਸੋਚਦੇ ਹੋ ਕਿ ਇੱਥੇ ਜਿਹੜਾ ਤੁਸੀਂ ਇੱਕ ਦਿਨ ਲਗਾਇਆ ਜਾਂ ਕੱਲ੍ਹ ਨੂੰ ਇੱਕ ਹੋਰ ਦਿਨ ਲਗਾਉਣਾ ਆ, ਤੁਸੀਂ ਦੂਸਰੇ ਸਾਲ ਇਹ ਗੇਮਾਂ ਕਰਵਾ ਰਹੇ ਹੋ, ਇਹ ਸਿਰਫ ਮਤਲਬ ਕਿ ਤੁਹਾਡੇ ਬੱਚਿਆਂ ਨੂੰ ਗੇਮਾਂ ਤੱਕ ਹੀ ਸੀਮਿਤ ਕਰਦੇ ਆ ਜਾਂ ਹੋਰ ਵੀ ਕੁਝ ਸਿੱਖਣ ਨੂੰ ਮਿਲਦਾ ਆ? ਐਕਚੁਅਲੀ ਇਹ ਬੱਚਿਆਂ ਨੂੰ ਮੋਟੀਵੇਟ ਕਰ ਰਿਹਾ ਹੈ ਕਿ ਬੱਚੇ ਲਾਈਕ ਆਪਣੀ ਕਮਿਊਨਿਟੀ ਦੇ ਬੱਚਿਆਂ ਨਾਲ ਖੇਡਦੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਕਲਚਰ ਬਾਰੇ ਪਤਾ ਲੱਗ ਰਿਹਾ ਹੈ ਨਾ ਕਿ ਕਿਵੇਂ ਅਸੀਂ ਇੱਕ ਦੂਜੇ ਨਾਲ ਬੈਠਣਾ ਉੱਠਣਾ ਤੇ ਕਿਵੇਂ ਸਾਡੇ ਕਲਚਰ ਦੇ ਵਿੱਚ ਜਿਵੇਂ ਫੂਡ ਹੈ, ਫ੍ਰੀ ਫੂਡ ਦਿੱਤਾ ਜਾਂਦਾ ਹੈ। ਮੋਸਟ ਆਫ ਦੀ ਕਲਚਰ ਦੇ ਵਿੱਚ ਇਹ ਨਹੀਂ ਹੁੰਦਾ ਹੈਗਾ ਤੇ ਬੱਚੇ ਕਾਫੀ ਕੁਝ ਸਿੱਖਦੇ ਆ ਤੇ ਬੱਚਿਆਂ ਦੀ ਮੋਸਟ ਆਫ ਲਾਈਕ ਇਹਨਾਂ ਦੀ ਪੰਜਾਬੀ ਜ਼ਿਆਦਾ ਵਧੀਆ ਹੁੰਦੀ ਇੱਕ ਦੂਜੇ ਦੇ ਨਾਲ ਖੇਡ ਕੇ ਤੇ ਕਾਫੀ ਵਧੀਆ ਲੱਗਦਾ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਸਪੋਰਟਸ ਦੇ ਨਾਲ ਨਾਲ ਇਹ ਕੁਝ ਸਮਾਜਿਕ ਜਿਹੜੇ ਪੱਖ ਹੁੰਦੇ ਨੇ ਸਾਡੇ, ਖਾਸ ਕਰਕੇ ਸੱਭਿਆਚਾਰ ਦੇ, ਕਿ ਕਿਸ ਤਰ੍ਹਾਂ ਰਲ ਮਿਲ ਬੈਠਣਾ ਆ, ਜਾਂ ਭਾਈ ਭੈਣ ਦਾ ਮਤਲਬ ਕੀ ਹੁੰਦਾ ਆ, ਜਾਂ ਲੰਗਰ ਦੀ ਸੇਵਾ ਦਾ ਕੀ ਮਤਲਬ ਆ, ਜਾਂ ਸਵੇਰੇ ਗੁਰਬਾਣੀ ਦੇ ਨਾਲ, ਜਾਂ ਕਹਿ ਲਓ ਕਿ ਅਰਦਾਸ ਦੇ ਨਾਲ ਸ਼ੁਰੂਆਤ ਕੀਤੀ, ਕਿ ਥੋੜ੍ਹਾ ਜਿਹਾ ਧਾਰਮਿਕ ਜਜ਼ਬਾ ਵੀ ਉਹਨਾਂ ਦੀ ਜ਼ਿਹਨ ਦੇ ਵਿੱਚ ਆਉਂਦਾ ਆ। ਤਾਂ ਮੇਰੇ ਖਿਆਲ ਆਪਣਾ ਭਾਈਚਾਰਾ ਜਾਂ ਆਪਣਾ ਜਿਹੜਾ ਪਰਿਵਾਰ ਆ, ਇਹੀ ਚਾਹੁੰਦੇ ਕਿ ਸਾਰਾ ਕੁਝ ਥੋੜ੍ਹਾ ਥੋੜ੍ਹਾ ਕਰਕੇ ਮਿਲਦਾ ਰਹੇ ਤਾਂ ਇੱਕ ਵਧੀਆ ਇਨਸਾਨ ਜ਼ਿੰਦਗੀ 'ਚ ਬਣੇ। ਹਾਂਜੀ, ਇਹੀ ਇਸੇ ਕਰਕੇ ਹੁੰਦਾ ਹੈ ਨਾ ਕਿ ਸਾਨੂੰ ਵੀ ਇਹ ਸੀਗਾ ਕਿ ਅਸੀਂ ਉਵੇਂ ਦੇ ਕਲੱਬ ਦੇ ਵਿੱਚ ਬੱਚੇ ਨੂੰ ਜੁਆਇਨ ਕਰਵਾਈਏ ਕਿ ਜਿੱਥੇ ਕਿ ਉਹਨਾਂ ਨੂੰ ਥੋੜ੍ਹੇ ਜਿਹੇ ਵੀ ਪੰਜਾਬੀ ਕਲਚਰ ਵੀ ਮਿਲੇ, ਕਿ ਬੱਚੇ ਸਕੂਲ ਜਾਂਦੇ ਆ ਇੰਗਲਿਸ਼ ਤਾਂ ਮੋਸਟ ਆਫ ਟਾਈਮ ਦੇ ਬੋਲਦੇ ਹੀ ਆ ਤੇ ਸਿੱਖ ਲੈਂਦੇ ਆ ਨਾ, ਤੇ ਬਾਕੀ ਜਿਹੜੀਆਂ ਕਲਚਰ ਧਾਰਮਿਕ ਚੀਜ਼ਾਂ ਇਹ ਇਹਨਾਂ ਨੂੰ ਗਰੁੱਪ ਦੇ ਵਿੱਚ ਹੀ ਸਿੱਖਣ ਨੂੰ ਮਿਲਦੀਆਂ, ਜਿਹੜੀਆਂ ਕਿ ਮੋਸਟ ਆਫ ਦੀ ਪੰਜਾਬੀ ਗਰੁੱਪ ਦੇ ਵਿੱਚ ਹੀ ਮਿਲਦੀਆਂ ਨੇ। ਜੀ। ਸੋ ਕੱਲ੍ਹ ਦੇ ਦਿਨ ਤੁਹਾਡੇ ਬੱਚਿਆਂ ਦੇ ਫਿਰ ਫਾਈਨਲ ਸੈਮੀਫਾਈਨਲ ਹੋਣਗੇ ਤੇ ਤੁਸੀਂ ਪੁੱਜ ਰਹੇ ਹੋ ਜੀ? ਹਾਂਜੀ, ਅਸੀਂ ਆਵਾਂਗੇ ਜੀ ਕੱਲ੍ਹ ਨੂੰ। ਮੈਨੂੰ ਲੱਗਦਾ ਵੀ ਤੁਹਾਡੇ ਪਰਿਵਾਰ 'ਚ ਹੋਣੇ ਨਾ। ਇਹ ਮੇਰਾ ਬੇਟਾ ਹੈ ਜੀ। ਆ ਜਾ ਵੀ ਪੁੱਤਰਾ, ਆ ਜਾ ਫਿਰ ਇੱਥੇ ਆ ਜਾ ਫਿਰ। ਅੱਛਾ, ਕੀ ਨਾਮ ਹੈ ਆਪਣਾ? ਸਮਰ ਅੱਗੇ ਕੁਛ ਪੈਂਦਾ? ਸਮਰਵੀਰ ਆ। ਸਮਰਵੀਰ ਆ। ਸਮਰਵੀਰ ਸਿੰਘ ਧਨੋਆ। ਬੜਾ ਲੰਮਾ ਜਿਹਾ ਨਾਮ ਹੋ ਗਿਆ। ਚਲੋ ਸਮਰਵੀਰ ਸਿੰਘ ਆਪਾਂ ਕਰ ਲੈਂਦੇ ਆ। ਤੇ ਦੱਸੂਗੇ ਅੱਜ ਫਿਰ ਕਿੰਨੇ ਕੁ ਮੈਚ ਖੇਡੇ ਤੇ ਕਿੰਨੇ ਕੁ ਜਿੱਤੇ ਤੇ ਕਿੰਨੇ ਕੁ ਹਾਰੇ? ਅਸੀਂ 4 ਖੇਡੇ ਆ। ਅੱਛਾ ਜੀ।
ਇੱਕ ਜਿੱਤੇ ਆ ਤੇ ਰੈਸਟ ਹਾਰੇ। ਬਾਕੀ ਹਾਰੇ ਆ ਤੇ ਕਿਸੇ ਨੂੰ ਚੁੰਡਿਆ ਦਾ ਮਤਲਬ ਹੁੰਦਾ ਕਿਸੇ ਨੂੰ ਸੁੱਟਿਆ ਹੋਵੇ ਧੌਲ ਸੁੱਟੀ ਹੋਵੇ। ਹਾਂ, ਸਾਡਾ ਜਿਹੜਾ ਇੱਕ ਗੋਲ ਸੀ ਪਹਿਲਾਂ ਉਹ ਮੂਵ ਨਹੀਂ ਕਰਦਾ ਸੀ, ਇੱਕੋ ਜਗ੍ਹਾ 'ਚ ਰਹਿੰਦਾ ਸੀ। ਅੱਛਾ, ਇਹਦਾ ਮਤਲਬ ਉਹਦੇ ਲੱਗੀਆਂ ਹੋਣੀਆਂ ਫਿਰ। ਤੇ ਚੰਗਾ ਲੱਗਾ ਤੁਹਾਨੂੰ ਆ ਕੇ ਇੱਥੇ? ਹਾਂਜੀ, ਵਧੀਆ ਸੀ। ਇਹ ਇਦਾਂ ਦੇ ਟੂਰਨਾਮੈਂਟ ਇਦਾਂ ਦੇ ਖੇਡਾਂ ਸਪੋਰਟਸ ਹੋਣੀਆਂ ਚਾਹੀਦੀਆਂ। ਹਾਂਜੀ, ਇਹ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਆ ਨਾ। ਹਾਂਜੀ, ਵਧੀਆ। ਤੇ ਪੇਰੈਂਟਸ ਤੁਹਾਨੂੰ ਨਾਲ ਲੈ ਕੇ ਆਉਂਦੇ ਹੋ ਤੇ ਪੇਰੈਂਟਸ ਨੂੰ ਥੈਂਕ ਯੂ ਵੀ ਕਰਦੇ ਆ। ਹਾਂਜੀ। ਚਲੋ ਠੀਕ ਹੈ, ਧੰਨਵਾਦ ਕਰਦੇ ਹਾਂ ਤੁਹਾਡਾ।